घोरिया सुना फिर शुक्र अल्लाह दा भा ठीक ठाक किवें परेशान जा बैठे हैं बंदे ने लत्ता चुकवाई बैठा की गल है यार ਇਹਨੂੰ ਮੈਂ ਕੀ ਆਖਾਂ ਇਹ ਹੁਣ ਬਾਲ ਹੈ ਸਾਡਾ ਤੇ ਹੁਣ ਕੰਮਾਂ 'ਚ ਪੈ ਗਿਆ ਪੁੱਠਿਆਂ 'ਚ ਠੀਕ ਹੈ ਤੇ ਮੈਂ ਰਾਤ ਦਾ ਪ੍ਰੋਗਰਾਮ ਬਣਾਇਆ ਸੀ ਲਾਹੌਰ ਦਾ ਮੈਂ ਚਲੋ ਅੱਜ ਲਾਹੌਰ ਜਾਂਦੇ ਆ अच्छा ਲਾਹੌਰ ਵੇਬੂ ਕੇ ਆਨੇ ਆ तो लाहौर फिर कैसा लगे है ਲਾਹੌਰ ਤੇ ਉੱਥੇ ਹੀ ਹੈ ਜਿਹੜਾ ਹੈਗਾ ਸੀ ਵੈਸੇ ਹੀ ਹੈ ਬਾਕੀ ਆ ਮੈਨੂੰ ਸਮਝ ਨਹੀਂ ਆਈ ਜਿਹੜਾ ਕਿਆਦੇ ਆਜ਼ਮ ਦਾ ਪੱਠਾ ਹੁੰਦੀ ਹੈ ਨਾ ਟੰਡ ਲਾ ਦਿੱਤੀ ਯਾਰ सारे पासे बंद कर छड़िया उन्होंने ਹਾਂਜੀ ਇਹਨੂੰ ਬਜਾਏ ਸਵਾਰਨ ਦੇ ਇਹਦੀ ਤੇ ਡੰਡ ਲਾ ਦਿੱਤੀ ਕਿਉਂ ਭਾਲਿਆ ਕਦਰ हां डंड लथे पे सारे आंदे अस्सलाम वालेकुम गफूरिया की हाल है ठीक है और बिलू ब्रांड हां ठीक ठाक तुसी सुनाओ बस शुक्र अल्लाह दा जी ठीक ठाक अब्बे ते ਤੁਹਾਨੂੰ ਪਾਰਜ ਵੜਨ ਕਿਨੇ ਦਿੱਤਾ ਇਹ ਪਹਿਲਾਂ ਦੱਸੋ ਹਾਂ ਹੈ ਤੁਹਾਨੂੰ ਕਿੰਨੇ ਵੜਨ ਦਿੱਤਾ ਪਾਰਜ बस यार ਅਸੀਂ ਉਹ ਰਾਹ ਦੇ ਵਿੱਚ ਬੰਦਿਆਂ ਨੂੰ ਪੁੱਛ ਕੇ ਤੇ ਅਸੀਂ ਅੰਦਰ ਆ ਗਏ ਅਸੀਂ ਆਖਿਆ ਯਾਰ ਅਸੀਂ ਝੱਟ ਕੇ ਵੇਖ ਕੇ ਆਣਾ ਅੰਦਰ ਅੱਛਾ ਹਾਂ ਅੰਦਰੋਂ ਅਸੀਂ ਵੇਖ ਉਹ ਆਈਏ ਤੇ ਆ ਕੀ ਬਣਿਆ ਪਿਆ ਤੇ ਅਸੀਂ ਤਾਂ ਵੇਖਣਾ ਕਿ ਉਹਨਾਂ ਨੇ ਓਏ ਸਾਰਾ ਕੁਛ ਥੱਲੇ ਕਰ ਉੱਤੇ ਹੱਥ ਨਹੀਂ ਕਰੀਦਾ ਸਾਰਾ ਕੁਝ ਬੇਅਦਬ ਹੋ ਜਾਏਗਾ ਬੰਦਾ ਹਾਂ ਇਹ ਤਾਂ ਗੱਲ ਹੈ ਕਿਉਂ ਬੇਅਦਬ ਵਾਲੀ ਕਿਹੜੀ ਗੱਲ ਇਹਦੇ ਚ ਇਹ ਕਾਜ਼ੇ ਆਦਮ ਦਾ ਪੱਠਾ ਹੈ ਤੂੰ ਦਾ ਪੱਠਾ ਹੀ ਬੈਠਾ ਪਿਆ ਉਹ ਤਾਂ ਪੱਕਾ ਹੀ ਬਹਿ ਓ ਗਿਆ ਯਾਰ ਇਹ ਗੱਲਾਂ ਨਾ ਛੇੜ ਲੈ ਹੋਰ ਕੀ ਕਰਾਂ ਬਈ ਮੈਂ ਆਪਣੇ ਉਸਤਾਦ ਨੂੰ ਬੁਲਾਣਾ ਵਾ ਉਹ ਤੈਨੂੰ ਦੱਸਦਾ ਹੈ ਇਹਦੇ ਬਾਰੇ ਸਟੋਰੀ ਚਲੋ ਵੀ ਬੁਲਾ ਲਓ ਉਸਤਾਦ ਨੂੰ ਬੁਲਾ ਲਓ ਅਸੀਂ ਪੁੱਛ ਲਾਵਾਂ ਲਾਂਗੇ ਫਿਰ ਬੁਲਾ ਬੁਲਾ ਓ ਪਾਕਿਸਤਾਨੀ ਕਿੰਗ ਸਾਹਿਬ ਉਸਤਾਦ ਜੀ ਦੱਸਿਆ ਜੀ ਆ ਗਏ ਇਹਨਾਂ ਨੂੰ अस्सलाम वालेकुम सारियां वालेकुम की सलाम। हाल चाल है ना ठीक ठाक तू सुना बस मेरी ना पूछो ਪਰ ਮਾਰੇ ਉੱਧਰ ਹੋਇਆ ਉਸਤਾਦ ਆਇਆ ਹੀ ढो ਕੋੜੇ ना ਇੱਥੇ ਇੱਥੇ ਬਹਿ ਜਾ ਜਗ੍ਹਾ ਹੀ ਨਹੀਂ ਦਿੰਦਾ ਇਹ ਬੇਵਕੂਫ ਹੈ ਨਾ ਇਹਨਾਂ ਨੂੰ ਵੱਡੇ ਛੋਟੇ ਦੀ ਕਦਰ ਦਾ ਹੀ ਨਹੀਂ ਪਤਾ ਹਾਂ ਹੋਰ ਸੁਣਾਓ ਬਸ ਠੀਕ ਹੈ ਯਾਰ ਮੇਰੇ ਨਾਲ ਰਾਤੀ ਬੜੀ ਬੈੜੀ ਹੋਈ ਹੈ ਕੀ ਹੋਇਆ ਮੈਂ ਬੈੱਡ ਤੇ ਸੌਂਦਾ ਸੀ ਜਨਾਬ ਅਲੀ ਏਸੀ ਚਲਾ ਕੇ ਫੁੱਲ ਟੈਂਪਰੇਚਰ ਤੇ ਅੱਛਾ ਬਾਬਾ ਆ ਕੇ ਕੰਬਲ ਖਿੱਚ ਦਿੰਦਾ ਸੀ ਕਿਹੜਾ ਬਾਬਾ ਕੈਦੇ ਆਜ਼ਮ ਓਏ ਮੈਂ ਕਿਹਾ ਜੀ ਐਵੇਂ ਖਾਬ ਖਿਆਲ ਹੁੰਦੇ ਨੇ ਬਾਬੇ ਮੋਹ ਨੂੰ ਤਾਂ ਬੜਾ 70 75 ਸਾਲ ਹੋ ਗਏ ਫੌਤ ਹੋਏ ਨੂੰ ਵਫਾਤ ਪਾ ਗਿਆ ਸੀ ਹਾਂ ਬਿਲਕੁਲ ਮੈਂ ਜਰਾ ਸੁੱਤਾ ਬਾਬੇ ਫੇਰ ਉਠਾ ਲਿਆ ਫਿਰ ਬਾਬੇ ਨੇ ਸੋਟੇ ਨਾਲ ਉਠਾ ਲਿਆ ਤੇਰੀ ਖੈਰ ਉਹਦਾ ਕਿਹਾ ਤੁਸੀਂ ਕੀ ਕਰਦੇ ਹੋ ਜੀ ਮੈਂ ਕਿਹਾ ਜੀ ਤੁਹਾਡੇ ਪਿੱਛੇ ਹੁੰਨੇ ਆ ਅੱਛਾ ਉਹਦਾ ਕਿਹਾ ਜੀ ਮੈਂ ਤੁਹਾਡੇ ਪਿੱਛੇ ਆਇਆ ਓਏ ਮੈਂ ਕਿਹਾ ਬਾਬਾ ਹੁਕਮ ਕਰੋ ਹਾਂ ਉਹਦਾ ਕਿ ਯਾਰ ਤੁਸੀਂ ਮੇਰੇ ਬੱਠੇ ਦਾ ਕੀ ਹਾਲਾਤ ਕਰ ਸਕਿਆ ਅੱਛਾ ਮੇਰੇ ਤੋਂ ਬਾਅਦ ਤੁਸੀਂ ਕੀ ਕੀਤਾ ਹੈ ਮੈਂ ਕਿਹਾ ਬਾਬਾ ਜੰਗਲੇ ਲਾ ਕੇ ਬੰਦ ਤਾਂ ਕੀਤਾ ਹੈ ਹੋਰ ਕੀ ਕਰੀਏ ਆਪ ਹਾਂ ਬਿਲਕੁਲ ਐਵੇਂ ਹੀ ਹੈ ਵੀ ਮੈਂ ਕਿਹਾ ਤੁਹਾਡੇ ਤੋਂ ਬਾਅਦ ਕੀ ਕੀਤਾ ਮੈਂ ਕਿਹਾ ਜੀ ਜੰਗਲੇ ਲਾ ਕੇ ਬਾਬਾ ਬੰਦ ਕਰ ਦਿੱਤਾ ਹੋਰ ਕੀ ਕਰੀਏ ਮੈਂ ਕਿਹਾ ਨੁਕਸਾਨ ਹੋ ਰਿਹਾ ਸੀ ਹਾਂ ਬਿਲਕੁਲ ਤੇ ਹੁਣ ਤੁਸੀਂ ਦੱਸੋ ਵੀ ਤੁਹਾਡੀ ਕੀ ਰਹੇ ਉਸਤਾਦ ਜੀ ਇਹ ਮੈਨੂੰ ਉਹੀਓ ਗੱਲਾਂ ਕਰਦੇ ਮੈਂ ਕਿਹਾ ਤੈਨੂੰ ਸਾਰੀ ਸਟੋਰੀ ਉਸਤਾਦ ਦੱਸੇਗਾ ਭਾਈ ਜੀ ਗੱਲ ਇਸ ਤਰੀਕੇ ਦੀ ਹੈ ਵੀ ਇਹਨੂੰ ਰੰਗ ਰੋਗਨ ਸਾਰਾ ਰਲ ਮਿਲ ਕੇ ਕਰੋ ਤੁਸੀਂ ਅੱਛਾ। ਬਲਕਿ ਮੈਂ ਵੀ ਤੁਹਾਨੂੰ ਮਾਲ ਮੱਡੀ ਦਿਆਂਗਾ ਖਰਚਾ ਦਿਆਂਗਾ ਕਿ ਬਾਬੇ ਦਾ ਬੱਠਾ ਚਮਕਾਵਣਾ ਸਾਡਾ ਹੱਕ ਬਣਦਾ ਹੈ ਐਵੇਂ ਹੀ ਹੈ ਇਹ ਉਹ ਬੱਠਾ ਹੀ ਬਾਬੇ ਦਾ ਵੇਖ ਹਾਂ। ਕਿ ਜਿਹੜੇ ਸਾਰੇ ਅੰਗਰੇਜ਼ ਭੁੰਨ ਕੇ ਬਾਹਰ ਕੱਢੇ ਆਣ ਅਸਾਂ ਹਾਂ ਇਹ ਬਾਬੇ ਦਾ ਸਾਰਿਆਂ ਨੂੰ ਭੁੰਨ ਭੰਨ ਦਿੱਤਾ ਸੀ ਇਸ ਬੱਠੇ ਦੇ ਵਿੱਚ ਬਿਲਕੁਲ ਬਿਲਕੁਲ ਸਵਾਹ ਬਣਾ ਕੇ ਰਾਖ ਬਣਾ ਕੇ ਬਾਬੇ ਨੇ ਉਡਾ ਦਿੱਤਾ ਸੀ ਐਵੇਂ ਹੀ ਹੈ ਮੈਂ ਹੁਣ ਜਾਂਦਾ ਪਿਆ ਹਾਂ ਬਾਬੇ ਨੇ ਮੈਨੂੰ ਰਾਤੀ ਨਹੀਂ ਸੌਣ ਦਿੱਤਾ ਉਹਨੇ ਬੜੀਆਂ ਬੜੀਆਂ ਮਕਸਦ ਹੈ ਕਿਉਂ ਗੱਲਾਂ ਮੈਂ ਤੁਹਾਨੂੰ ਨਹੀਂ ਕਰ ਸਕਦਾ ਅੱਛਾ ਅੱਗਾ ਹੁਣ ਤੁਹਾਡੀ ਮਰਜ਼ੀ ਕੋਈ ਠੇਕੇਦਾਰ ਲੱਭੋ ਵੀ ਤੁਹਾਡੇ ਹੀ ਤਾਂ ਹੱਕ ਹੈ ਨਾ ਹਾਂ ਬਿਲਕੁਲ ਅਸੀਂ ਪਾਕਿਸਤਾਨੀ ਨਹੀਂ ਤੇ ਤੇ ਮੈਂ ਇਕੱਲਾ ਥੋੜੀ ਆ ਨਹੀਂ ਅਸੀਂ ਕਦੋਂ ਆਖਿਆ ਤੂੰ ਕੱਲਾ ਹੀ ਹੈ ਅਜੀਬ ਮਕਸਦ ਇਸ ਤਰੀਕੇ ਦੀ ਗੱਲ ਹੈ ਹੁਣ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਯਾਰ ਗੱਲ ਸੁਣ ਮੇਰੀ ਘਰ ਦੇ ਵਿੱਚ ਹੀ ਤਾਂ ਮਾਸਟਰ ਪੇਂਟ ਲਾ ਦਿੰਦੇ ਹੋ ਕਰਨੇ ਤੇ ਕਿਉਂ ਚਾਰ ਪਾਲਟੀਆਂ ਬਾਬੇ ਦੇ ਕੰਮ ਤੇ ਹੀ ਲਾ ਦਿਓ ਫੱਟੇ ਤੇ ਚਲੋ ਮੈਂ ਜਾਂਦਾ ਪਿਆ ਬਾਕੀ ਟਰਾਈ ਮਾਰਿਆ ਜੇ ਠੀਕ ਹੈ ਹਾਂ ਆ ਬੈਠੋ ਬੈਠੋ ਮੈਂ ਇੱਕ ਬੰਦਾ ਲੈ ਕੇ ਆਣਾ ਤੁਹਾਡੇ ਵਾਸਤੇ ਹਾਂ ਚਲੋ ਇੱਕ ਠੇਕੇਦਾਰ ਹੈ ਮੈਂ ਭੇਜਣਾ ਉਹਨੂੰ ਆ ਤੁਸੀਂ ਬਹੁ ਇੱਥੇ ਮੈਂ ਭੇਜਣਾ ਵਾ ਜਲਦੀ ਭੇਜ ਜਲਦੀ ਚਲੋ ਯਾਰ ਵੇਖ ਲਈਏ ਹੁਣ ਕਿਹੜਾ ਠੇਕੇਦਾਰ ਮੱਥੇ ਲੱਗਦਾ ਪਤਾ ਲੱਗ ਜਾਂਦਾ ਨਾ ਹੁਣ ਵੇਖ ਲੈਣੇ ਵੇਖਾਂਗੇ ਯਾਰ ਕੇ ਰਹਿਣਾ ਉਹ ਤੂੰ ਨਾ ਉੱਤੇ ਚੜੀ ਡਿੱਗ ਪਏਗਾ ਆਹੋ ਇਹਨਾਂ ਟੈਕ ਤੇ ਜਾਂਦਾ ਉੱਥੇ ਨਹੀਂ ਜਾਣਾ ਚਲੋ ਭਾਈ ਫਿਰ ਉਹ ਠੇਕੇਦਾਰ ਕਿੱਥੇ ਆ ਜਿਹੜੇ ਠੇਕੇਦਾਰ ਨੂੰ ਬੁਲਾਇਆ ਸੀ ਰੰਗ ਕਰਾਉਣ ਵਾਸਤੇ ਠੇਕੇਦਾਰ ਪਹਿਲਾਂ ਰੰਗ ਦਾ ਦੱਸੋ ਕਿਹੜਾ ਕਰਨਾ ਹੈ
ਉਹ ਰੰਗੋ ਆ ਜਾਣਗੇ ਨਾ ਫਿਰ ਉਹਨਾਂ ਨੂੰ ਦੱਸ ਦਿਆਂਗੇ ਯਾਰ। ਥੱਲੇ ਕਾਲਾ ਕਰਵਾ ਦਿਓ, ਉੱਤੇ ਤੂੰ ਕਿਹੜਾ ਕਰਾਉਣਾ ਹੈ? ਨੀਲਾ ਰੰਗ ਸੋਹਣਾ ਲੱਗਣਾ ਹੀ, ਉੱਤੇ ਨੀਲਾ। ਹਾਂ ਵੀ ਤੂੰ ਮੈਂ ਕਹਿੰਦਾ ਉੱਤੇ ਲਾਲ ਕਰਾ ਦਈਏ, ਥੱਲੇ ਕਾਲਾ। 7 ਰੰਗ ਕਰਵਾ ਦਈਏ। 7 ਰੰਗ 7 ਰੰਗ ਬਿਲਕੁਲ ਠੀਕ ਨੇ। 7 ਰੰਗ ਕਰਵਾ ਦੇਣੇ ਆਪਾਂ। ਭਾਜੀ ਉਹ ਠੀਕ ਹੋ ਬਾਬਾ ਜੀ? ਲੋ ਸਾਹਿਬ ਜੀ, ਮੈਂ ਠੇਕੇਦਾਰ ਲੈਂਦਾ। ਅੱਛਾ ਜੀ। ਆ ਜਿਹੜਾ ਮਰਜੀ ਕੰਮ ਕਰਵਾ ਲਓ, ਮੈਨੂੰ ਜਲਦੀ ਤੇ ਮੈਂ ਚੱਲਾਂ ਵਾ। ਅੱਛਾ ਠੀਕ ਹੈ, ਆ ਠੇਕੇਦਾਰ ਦੀ ਗੱਲ ਜਰਾ ਬਈ ਕਿਹੜਾ ਰੰਗ ਕਰਵਾਣਾ ਜੀ? ਆ ਠੇਕੇਦਾਰ ਆ ਪੱਠਾ ਰੰਗ ਕਰਨਾ ਹੈ। ਇਹਨਾਂ ਵੇ ਇਹਨੂੰ 7 ਰੰਗ ਕਰਨੇ ਨੇ। ਨੀਲਾ, ਲਾਲ, ਕਾਲਾ, ਚਿੱਟਾ ਤੇ ਮੇਰੇ ਬਾਪ ਨੇ ਪੂਰੇ ਟੋਟਲ 7 ਰੰਗ ਕਰਨੇ। ਸਾਡੀ ਸਾਰਿਆਂ ਦੀ ਇਹ ਫਰਮਾਇਸ਼ ਹੈ ਕਿ ਲੈਦਾ ਰੰਗ ਹੋ ਜਾਣ। ਆ 7 ਰੰਗ ਪੂਰੇ ਕਰਨੇ ਨੇ। ਹਾਂਜੀ ਆ ਲਿਖ ਲਓ ਰੰਗ ਜਿਹੜੇ ਲਿਖਣੇ ਇਹ ਲਿਖ ਲਓ ਕਿ ਤੁਹਾਨੂੰ ਦੱਸੋ। ਆ ਰੰਗ ਲਿਖ ਲਾ ਫਿਰ ਯਾਰ। ਰੰਗ ਕਿਹਨੂੰ ਕਰਦੇ ਜੀ? ਰੰਗ ਪਾ ਦੇ, ਦੱਸਦੇ ਤੇ ਪਏ ਆ ਯਾਰ, ਬਾਬੇ ਦੇ ਪੱਠੇ ਨੂੰ ਕਰਨਾ। ਹਾਂਜੀ ਇਹ ਰਾਤੀ ਸਾਡੇ ਦੋਸਤ ਨੂੰ ਬਾਬਾ 5 ਵਾਰੀ ਮਿਲਿਆ, ਉਹਨੇ ਚੁੱਕ ਕੇ ਮਾਰਿਆ, ਬਲਕਿ ਉਹਦੀ ਕਿਸਮਤ ਨੇ ਮਾਰਿਆ ਉਹਨੂੰ। ਤੁਸੀਂ ਪਾਗਲ ਤੇ ਨਹੀਂ ਜੇ? ਕੀ ਹੋਇਆ? ਓਏ ਅੱਲਾ ਦੇ ਬੰਦੇ ਪੱਠਾ ਨਹੀਂ ਜੇ। ਹੋਰੇ ਕੀ ਹੈ? ਓਏ ਤੇ ਮਨਾਰੇ ਪਾਕਿਸਤਾਨ ਹੈ। ਓਏ ਬਾਬੇ ਦਾ ਪੱਠਾ ਹੀ ਬਾਬੇ ਦਾ ਪੱਠਾ ਹੀ ਹੈ ਯਾਰ। ਭਲਵਾਨ ਜੀ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਭਲਵਾਨ ਜੀ ਕੀ ਗੱਲਾਂ ਹੋ ਰਹੀਆਂ ਨੇ ਤੇ ਕੀ ਗੱਪਸ਼ਪ ਹੋ ਰਹੀ ਤੁਹਾਡੀ? ਖੈਰ ਏ, ਓਏ ਅਸੀਂ ਆ ਰੰਗ ਕਰਾ ਲੱਗੇ ਯਾਰ। ਕੀ ਰੰਗ ਕਰਾ ਲਿਆ? ਪੱਠੇ ਨੂੰ ਰੰਗ ਕਰਾਉਣਾ ਯਾਰ। ਇਹ ਤੇ ਆਪਣੇ ਬਾਬੇ ਕਾਇਦੇ ਆਜ਼ਮ ਦਾ ਯਾਦਗਾਰ ਨਹੀਂ? ਅਲਹਮਦੁਲਿਲਾ, ਸਾਡਾ ਸੋਨਾ ਬਨਾਰੇ ਪਾਕਿਸਤਾਨ, ਸਾਡੇ ਪਾਕਿਸਤਾਨ ਦੀ ਸ਼ਾਨ। ਸਾਡੇ ਪਾਕਿਸਤਾਨ ਦੀ ਸ਼ਾਨ ਹੈ। ਤੇ ਇਹ ਅੱਲਾ ਦੇ ਬੰਦੇ ਕੌਣ ਕਿਸ ਤਰ੍ਹਾਂ ਹੋਏ ਤੇ ਸਾਡੇ ਬਾਬੇ ਦੀ ਨਿਸ਼ਾਨੀ ਬੜੀ ਵੱਡੀ ਆ। ਓਏ ਅਸੀਂ ਬਾਬੇ ਦਾ ਪੱਠਾ ਯਾਰ ਰੰਗ ਕਰਵਾਉਣ ਲੱਗੇ ਆ। ਲੱਗੀ ਯਾਰ, ਸੋਹਣਾ ਰੰਗ ਕਰਾਵਾਂ ਦੇ ਨੂੰ। ਤੁਸੀਂ ਆਏ ਕਿੱਥੋਂ? ਇੱਥੋਂ ਹੀ ਆਇਆ ਤੁਸੀਂ ਜਿੱਥੋਂ ਕੌਣ ਵੀ ਹੈ? ਆਏ। ਸਾਡੇ ਬਾਬੇ ਦਾ ਹੈ। ਕਿੱਥੋਂ ਆਏ ਆ? ਯਾਰ ਕਿੱਥੋਂ ਆਏ ਜੇ ਤੁਸੀਂ? ਉਹ ਬਾਬੇ ਦਾ ਹੀ ਹੈ, ਅਸੀਂ ਕਦੋਂ ਕਿਹਾ ਨਹੀਂ ਬਾਬੇ ਦਾ ਹੈਗਾ। ਕਿੱਥੋਂ ਆਏ ਆ? ਬਾਬੇ ਦਾ ਪੱਠਾ। ਉਹ ਕਿਹੜਾ ਬੰਦਾ ਤੁਹਾਨੂੰ ਕਹਿੰਦਾ ਬਾਬੇ ਦਾ ਪਟੋੜਾ? ਤੁਹਾਡੀ ਉੱਠ ਤੇਰੇ